जी मैं साडा पिंड पंजाब चैनल का बहुत धन्यवाद करदा। अगर मैनू ये चैनल राही साडे चाचा जी मिल जान तो मैं जो भी मंगते हैं, जो भी मेरे को हाजिर हाँ, मैं देण नूं तैयार हाँ। उन्होंने एक बार उन्होंने चिट्ठी आई सी कि चाचा जे हद्दां ना होण, मैं जे पंछी होवां तो उठ के तुहाडे कोल आ सकदा। वालेकुम सत श्री अकाल प्रणाम दोस्तों। एक पिंड पंजाब दा चैनल की टीम पहुंची जी ननकाना साहब, जिथे साडे चढ़ते पंजाब तो आए हुए साडे वीर भरा आए आ। इन्हां नूं आपां पुछना है कि इन्हां दा तजर्बा कैसा रहा इत्थे आउण दा, और जो गल्लां बातां सुणियां सी उहदे बरअक्स पाकिस्तान की तरफों इन्हां नूं की पाकिस्तान की आवाम की तरफों लोगों की तरफों की प्यार मिला। जी पहले तो सानूं अपना नाम दसो। मेरा नाम जी सकत्तर सिंह, मैं इंडिया तो आया हुआ हूँ तो मेरा जिला तरनताਰਨ है, डिस्ट्रिक्ट तरनताਰਨ जो पहलों ਅੰਮ੍ਰਿਤਸਰ ਹੁੰਦੀ ਸੀ। ਤੇ ਬਹੁਤ ਜ਼ਿਆਦਾ ਪਾਕਿਸਤਾਨ ਦਾ ਜਿਹੜੀ ਆਵਾਮ ਆ ਔਰ ਪਾਕਿਸਤਾਨ ਦਾ ਜਿਹੜਾ ਨਿਜ਼ਾਮ ਆ, ਥੋੜਾ ਨਿਜ਼ਾਮ ਨੂੰ ਮੈਂ ਕਾਫੀ ਆਪਣੇ ਤਹਿ ਦਿਲ ਤੋਂ ਸ਼ੁਕਰੀਆ ਇਹਨਾਂ ਦਾ ਅਦਾ ਕਰਦਾ ਵਾਂ। ਇੱਥੋਂ ਦੇ ਨਿਜ਼ਾਮ ਦਾ, ਇਹਨਾਂ ਦੀ ਹਕੂਮਤ, ਇਹਨਾਂ ਦੇ ਜੋ ਵੀ ਡਿਫੈਂਸ ਦੀਆਂ ਜਿੰਨੀਆਂ ਵੀ ਇਹਨਾਂ ਦੀਆਂ ਜਿਹੜੀਆਂ ਆਪਣੇ ਫੋਰਸਿਸ ਨੇ, ਇਹਨਾਂ ਫੋਰਸਿਸ ਦਾ ਮੈਂ ਤਹਿ ਦਿਲੋਂ ਤੇ ਇੱਥੋਂ ਦੇ ਆਵਾਮ ਦਾ ਮੈਂ ਤਹਿ ਦਿਲੋਂ ਇੰਨਾ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਮੁਹੱਬਤ ਤੇ ਖਲੂਸ ਦਿੱਤਾ ਹੈ ਕਿ ਉਹ ਸਾਡੇ ਬਿਆਨ ਕਰਨ ਤੋਂ ਪਰੇ ਹੈ ਜੀ। लफ्ज़ां 'च नहीं बयान कर सकते। ਬਿਲਕੁਲ ਜੀ, ਲਫ਼ਜ਼ਾਂ 'ਚ ਛੱਡ ਕੇ ਸਾਡਾ ਦਿਲ ਜਿਹੜਾ ਨਾ ਇਸ ਵੇਲੇ, ਅਸੀਂ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਧਰਤੀ 'ਤੇ ਆਏ ਹਾਂ। ਜੋ ਕੁਝ ਹਿੰਦੁਸਤਾਨ ਦੀ ਗੌਰਮੈਂਟ ਨੇ ਇੱਥੇ ਜੋ ਕੁਝ ਯਾਤਰੂਆਂ ਵਾਸਤੇ ਔਰ ਇੰਡੀਅਨ ਜਿਹੜੇ ਲੋਕ ਆਏ ਨੇ ਇਹਨਾਂ ਦੀ ਹਿਫਾਜ਼ਤ ਵਗੈਰਾ ਜੋ ਵੀ ਹੈਗਾ ਉਹਦੇ ਵਾਸਤੇ ਜੋ ਇੰਤਜ਼ਾਮਾਤ ਹੈ पाकिस्तान की गवर्नमेंट ने ਪਾਕਿਸਤਾਨ ਦੀ ਗੌਰਮੈਂਟ ਨੇ ਜੀ ਬਹੁਤ ਜ਼ਿਆਦਾ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਤੇ ਉਹਨਾਂ ਦੇ ਧੰਨਵਾਦੀ ਹਾਂ ਜੀ। बाबा जी किन्नवीं बार ये आया तुसीं इत्थे? ਮੈਂ ਜੀ ਪਹਿਲੀ ਦਫਾ ਆਇਆ। ਪਹਿਲੀ ਦਫਾ? ਹਾਂਜੀ ਹਾਂਜੀ ठीक है। ਹਾਂਜੀ। ਤੇ ਹੁਣ ਕੀ ਜਾ ਕੇ ਸੁਨੇਹਾ ਦੋਗੇ, ਕਿਉਂਕਿ ਤੁਸੀਂ ਆਪਣੀਆਂ ਅੱਖਾਂ ਨਾਲ ਸਾਰਾ ਕੁਝ ਦੇਖ ਲਿਆ। ਵੇਖੋ ਜੀ, ਮੈਂ ਤੇ ਸਾਡੇ ਤੇ ਧਰਮ ਨੇ ਇਹ ਮਾਨਵਤਾ ਦੀ ਸੇਵਾ ਵਾਸਤੇ ਕਿਹਾ ਵਾ, ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਹਰਾ ਜੀਓ। ਸਾਨੂੰ ਕੋਈ ਬਾਹਰਾ ਦਿਸਦਾ ਹੀ ਨਹੀਂਗਾ। ਸਾਡੇ ਗੁਰੂ ਪਾਤਸ਼ਾਹ ਨੇ ਇਹੋ ਹੀ ਗੱਲ ਕਹੀ ਸੀ। ਨਾਲੇ ਸਾਡਾ ਜੋ ਸਿੱਖ ਧਰਮ ਦੇ ਵਿੱਚ ਜੋ ਵੀ ਗੁਰਬਾਣੀ ਹੈਗੀ ਨਾ, ਉਹਦੇ 'ਚ ਬਾਬੇ ਫਰੀਦ ਜੀ ਵੀ ਬੈਠੇ ਨੇ, ਉਹਦੇ 'ਚ ਭਗਤ ਜਿੰਨੇ ਵੀ ਹੈਗੇ ਨੇ ਸਾਹਿਬਾਨ ਇਸਲਾਮ ਦੇ ਵਿੱਚ ਵੀ ਹੈਗੇ ਨੇ। ਤੇ ਜਦੋਂ ਆਪਾਂ ਉਹਨਾਂ ਨੂੰ ਸਜਦਾ ਗੁਰੂ ਗ੍ਰੰਥ ਸਾਹਿਬ ਨੂੰ ਕਰਦੇ ਹਾਂ ਤੇ ਉਹ ਸਜਦੇ ਦੇ ਦੌਰਾਨ ਸਾਰੇ ਧਰਮਾਂ ਦੇ ਸਜਦਾ ਹੋ ਜਾਂਦਾ ਜੀ। ਕੁਛ ਜਿਹੜੀਆਂ ਚੜ੍ਹਦੇ ਪੰਜਾਬ ਦੇ ਵਿੱਚ ਲੋਕਾਂ ਦੇ ਦਿਲਾਂ ਦੇ ਵਿੱਚ ਕੁਝ ਗਲਤ ਫਹਿਮੀਆਂ ਨੇ ਵੀ ਯੰਗ ਜਨਰੇਸ਼ਨ ਨਹੀਂ ਆਉਂਦੀ, ਉਹਦੇ ਬਾਰੇ ਕੁਝ ਦੱਸੋ ਜੀ। ਇਸ ਤਰ੍ਹਾਂ ਜੀ, ਸਾਡੇ ਲੜਕਿਆਂ ਦਾ ਸਕੋਪ ਜ਼ਿਆਦਾ ਕੈਨੇਡਾ ਅਮਰੀਕਾ ਦਾ ਜੇ ਜੀ। ਤੇ ਸਾਡੇ ਬੱਚੇ +2 ਕਰਕੇ ਜਾਂ ਇੰਜੀਨੀਅਰਿੰਗ ਕਰਕੇ ਸਾਰੇ ਬੱਚੇ ਬਾਹਰ ਜਾ ਰਹੇ ਨੇ ਤੇ ਉੱਥੇ ਮਿਆਰ ਸਿੱਖਿਆ ਦਾ ਮਿਆਰ ਬਹੁਤ ਅੱਛਾ ਹੈ। ਤੇ ਜਿਹੜੇ ਵੀ ਬੱਚੇ ਚਾਹੁੰਦੇ ਨੇ ਕਿ ਮੈਂ ਆਪਣੇ ਸੈਟਲ ਯੂਰਪ ਦੇ ਵਿੱਚ ਆਵਾਂ, ਕੁਝ ਨਾ ਕੁਝ ਇਹੋ ਜਿਹੀਆਂ ਗੱਲਾਂ ਉੱਥੇ ਉਸ ਹਕੂਮਤ ਨੇ ਥੋੜ੍ਹੇ ਡਰ ਪਾਏ ਹੋਏ ਨੇ ਕਿ ਜਿਹਦੇ ਨਾਲ ਕਿ ਪਾਕਿਸਤਾਨ ਦਾ ਵੀਜ਼ਾ ਲੱਗ ਜਾਏਗਾ ਤੇ ਸ਼ਾਇਦ ਸਾਨੂੰ ਕੋਈ ਉੱਧਰ ਰੁਕਾਵਟ ਬਣੇਗੀ। ਇਸ ਕਰਕੇ ਵੈਸੇ ਯੰਗ ਜਨਰੇਸ਼ਨ ਥੋੜ੍ਹਾ ਜਿਹਾ ਇਸ ਗੱਲ ਤੋਂ ਸੰਕੋਚ ਕਰਦੀ ਆ। ਉਹਨਾਂ ਨੂੰ ਜਾ ਕੇ ਦੱਸੋ ਜੀ, ਦੁਨੀਆ ਦੇ ਵਿੱਚ ਕੋਈ ਐਸਾ ਮੁਲਕ ਨਹੀਂ ਜਿੱਥੇ ਪਾਕਿਸਤਾਨੀ ਮੌਜੂਦ ਨਹੀਂ। ਐਸੀ ਕੋਈ ਗੱਲ ਹੋਵੇ ਤੇ ਪਾਕਿਸਤਾਨੀਆਂ ਦੇ ਵੀਜ਼ੇ ਕਿਸ ਤਰ੍ਹਾਂ ਲੱਗ ਸਕਦੇ? ਇਸ ਤਰ੍ਹਾਂ ਜੀ, ਵੇਖੋ ਤੁਸੀਂ ਮੀਡੀਆ ਦੇਖਦੇ ਹੋਗੇ ਰੋਜ਼। ਦੇਖੋ ਜੀ, ਇਹ ਦੋਨਾਂ ਦੇਸ਼ਾਂ ਦੇ ਅਸੀਂ ਤੇ ਇੱਕੋ ਹੀ ਅਰਦਾਸ ਕਰਨੀ ਹੈ ਨਾ ਵੀ ਦੋਵਾਂ ਦੇਸ਼ਾਂ ਦਾ ਮਿਲਾਪ ਹੋਣਾ ਚਾਹੀਦਾ ਹੈ। ਵੇਖੋ ਜੀ, ਅਸੀਂ ਸਰਹੱਦ ਤੇ ਬੈਠੇ, ਬਿਲਕੁਲ ਮੇਰਾ ਪਿੰਡ ਦਾ ਸਰਹੱਦ ਤੋਂ ਬਿਲਕੁਲ ਲੱਗ ਗਿਆ ਉਧਰ। ਸਾਡੇ ਤੇ ਬਜ਼ੁਰਗ ਜਿਹੜੇ ਮੇਰੇ ਬਜ਼ੁਰਗ ਇਸ ਵੇਲੇ 90 ਸਾਲ ਦੇ ਨੇ, ਉਹ ਕਹਿੰਦੇ ਵੀ ਕਿਹੜੇ ਵੇਲੇ ਇਹ ਜਿਹੜੀਆਂ ਦੀਵਾਰਾਂ ਲਕੀਰਾਂ ਇਹਨਾਂ ਬਣਾਈਆਂ ਹੋਈਆਂ ਨੇ ਇਹ ਖਤਮ ਹੋ ਜਾਣ ਤੇ ਸਾਡਾ ਆਪੋ ਜੀ ਜਿਹੜਾ ਪਹਿਲਾ ਪਿਆਰ ਸੀਗਾ ਅਸੀਂ ਉਸ ਤਰ੍ਹਾਂ ਹੀ ਹੋ ਜਾਈਏ ਤੇ ਸਾਡੇ ਜਿਹੜੇ ਆ ਦੋਸਤ ਮਿੱਤਰ ਹਮਸਾਏ ਜਿੰਨੇ ਵੀ ਹੈਗੇ ਨੇ ਉਹ ਅਸੀਂ ਇਕੱਠੇ ਬਹਿ ਕੇ ਬੈਠੀਏ ਤੇ ਇਕੱਠੇ ਸਾਰੇ ਜੋ ਵੀ ਆਪਣਾ ਰੀਤੀ ਰਿਵਾਜ ਸਾਡੇ ਤੁਹਾਡੇ ਨਾਲ ਕਾਫੀ ਮਿਲਦੇ ਨੇ। ਤੇ ਇਸ ਕਰਕੇ ਅਸੀਂ ਸਾਡੇ ਉੱਧਰੋਂ ਜਿੰਨੇ ਵੀ ਇੱਧਰ ਆਏ ਨੇ ਸਾਡੇ ਮੁਸਲਮਾਨ ਭਰਾ, ਅਸੀਂ ਇਕੱਠੇ ਕਿ ਸਾਡੀ ਰੋਟੀ ਬੇਟੀ ਦੀ ਇਕੱਠੀ ਸਾਂਝ ਸੀਗੀ, ਸਾਡੀ ਇੱਕ ਚੁੱਲ੍ਹੇ ਤੇ ਰੋਟੀ ਬਣਦੀ ਸੀ। ਤੇ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਵੀ ਪਾਕਿਸਤਾਨ ਨੇ, ਬਾਕੀ ਜੋ ਪਾਕਿਸਤਾਨ ਦੀ ਹਕੂਮਤ ਨੇ ਅਸੀਂ ਆਣ ਕੇ ਇੱਥੇ ਵੇਖ ਹੀ ਲਿਆ ਵਾ, ਜੋ ਪਾਕਿਸਤਾਨ ਦੀ ਹਕੂਮਤ ਇੱਥੇ ਸਾਨੂੰ ਸੇਫਟੀ ਦੇ ਰਹੀ ਆ ਜਾਂ ਸਾਨੂੰ ਇੱਥੇ ਜਾਂ ਪਿਆਰ ਦੇ ਰਹੀ ਆ, ਉਹ ਅਸੀਂ ਬਿਆਨ ਕਰ ਹੀ ਨਹੀਂ ਸਕਦੇ। ਜਿਹੜੀ ਆਮ ਆਵਾਮ ਆ, ਆਮ ਪਬਲਿਕ ਆ, ਪਾਕਿਸਤਾਨੀ ਆਵਾਮ ਆ, ਉਹਦਾ ਤੁਹਾਡੇ ਨਾਲ ਜਿਹੜਾ ਮਿਲਨ ਵਰਤਨ ਉਹ ਕਿਹਦਾ ਜੀ? ਮੈਂ ਕਈ ਦਫਾ ਇਹ ਗੱਲ ਕਹਿ ਚੁੱਕਾ ਵਾਂ, ਇੱਥੇ ਮੈਨੂੰ ਕੋਈ ਬੱਚਾ, ਕੋਈ ਵੀ ਮੇਰੀ ਭੈਣ ਮਿਲੀ ਆ ਜਾਂ ਮੇਰਾ ਬਜ਼ੁਰਗ ਮਿਲਿਆ ਵਾ ਜਾਂ ਮੇਰੇ ਕੋਈ ਭਰਾ ਮਿਲੇ ਨੇ, ਉਹਨਾਂ ਨੇ ਮੈਨੂੰ ਇੰਨਾ ਦਿਲੋਂ ਸਤਿਕਾਰ ਦਿੱਤਾ ਵਾ ਕਿ ਕਈ ਵਾਰੀ ਤੇ ਮੇਰੇ ਹੰਝੂ ਨਿਕਲ ਆਏ ਨੇ।
ਤੇ ਤੁਸੀਂ ਦੁਬਾਰਾ ਮੈਨੂੰ ਇਮੋਸ਼ਨਲ ਨਾਲ ਕਰ ਦਿਓ ਤੇ ਮੇਰੇ ਵੀ ਇਸ ਤਰ੍ਹਾਂ ਜਦੋਂ ਮੈਂ ਗੱਲ ਕਰਦਾ ਇਮੋਸ਼ਨਲ ਹੋ ਜਾਂਦਾ ਵਾਂ ਤਾਂ ਇਮੋਸ਼ਨਲ ਹੋਣ ਦੇ ਨਾਲ ਕਿਉਂ ਸਾਡੇ ਬਜ਼ੁਰਗ ਇੱਧਰ ਇੰਨਾ ਸ਼ਹਿਰਾਂ 'ਚ ਘੁੰਮਦੇ ਰਹੇ ਨੇ ਪਹਿਲਾਂ ਜਵਾਨੀ ਦੇ ਵਿੱਚ। ਅੱਛਾ ਬਾਬਾ ਜੀ, ਤੁਹਾਡੇ ਜਿਹੜੇ ਬਜ਼ੁਰਗ ਆ ਇੱਥੋਂ ਉੱਠ ਕੇ ਗਏ ਸੀ ਜਾਂ ਉੱਥੋਂ ਦੇ ਨਹੀਂ, ਅਸੀਂ ਵਸਨੀਕ ਪੱਕੇ ਉਧਰ ਦੇ ਹਾਂ ਜੀ। ਹਾਂਜੀ ਹਾਂਜੀ, ਲੇਕਿਨ ਜਿਹੜੇ ਉਹਨਾਂ ਦੇ ਦੋਸਤ ਸੀ ਨਾ, ਜਦੋਂ ਪਿੰਡਾਂ 'ਚ ਇਕੱਠੇ ਰਹਿੰਦੇ ਸੀਗੇ, ਜਿਹੜੇ ਉਹਨਾਂ ਦੇ ਦੋਸਤ ਸੀ ਉਹ ਵੀ ਸ਼ਾਇਦ ਜੀ ਹੁਣ ਕੋਈ ਉਹਨਾਂ 'ਚੋਂ ਕਈ ਕੋਈ 90 ਸਾਲ ਦੀ ਉਮਰ 'ਚ ਕਈ ਫੌਤ ਹੋ ਗਏ ਹੋਣਗੇ ਜਾਂ ਕਈ ਹੈ ਹੋਣਗੇ, ਪਰ ਉਹ ਇਹੋ ਦੁਆ ਕਰਦੇ ਵੀ ਸਾਡੇ ਕੋਈ ਦੋਸਤ ਸਾਨੂੰ ਮਿਲ ਜਾਣ। ਬਾਬਾ ਜੀ ਤੁਸੀਂ ਦੱਸਿਆ ਹੈਗਾ ਕਿ ਤੁਸੀਂ ਪਹਿਲੀ ਦਫਾ ਆਏ ਹੋ ਪਾਕਿਸਤਾਨ 'ਚ, ਤੇ ਤੁਸੀਂ ਕਿੰਨੇ ਹੀ ਸੰਗਤ ਹੈਗੀ ਜਿਹੜੇ ਆਏ ਹੋਏ, ਉਹ ਕਿਹੜੇ ਸ਼ਹਿਰ 'ਚੋਂ ਆਏ ਇੰਡੀਆ ਦੇ ਵਿੱਚੋਂ, ਔਰ ਆ ਕੇ ਤੁਹਾਨੂੰ ਇੱਥੇ ਕਿਆ ਮਹਿਸੂਸ ਹੋਇਆ, ਔਰ ਤੁਸੀਂ ਆਪਣੀ ਮਜ਼ਹਬੀ ਰਸੂਮਾਤ ਦੀ ਅਦਾਇਗੀ ਕੀਤੀ ਹੈਗੀ ਹੈ, ਜ਼ਿਹਨੀ ਤੌਰ ਤੇ ਦਿਲੀ ਤੌਰ ਤੇ ਕਿੰਨਾ ਕੁ ਸਕੂਨ ਮਿਲਿਆ ਹੈ? ਵੇਖੋ ਜੀ, ਜਿਹੜੀ ਸਕੂਨ ਦੀ ਗੱਲ ਕਰਦੇ ਨਾ ਜੀ, ਵੈਸੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਦੀ ਸਾਰੀ ਸ੍ਰਿਸ਼ਟੀ ਨੂੰ ਇੱਕ ਮਤਲਬ ਨਾਰਾ ਦਿੱਤਾ ਸੀਗਾ ਕਿ ਜਿਵੇਂ ਇਸਲਾਮ ਜਿਹੜਾ ਧਰਮ ਆ ਜਾਂ ਕੋਈ ਕਿਸੇ ਧਰਮ ਦੇ ਪ੍ਰਤੀ ਮੈਂ ਕਦੀ ਵੀ ਕੋਈ ਐਸੀ ਗੱਲ ਕਰੂੰਗਾ, ਧਰਮ ਕੋਈ ਵੀ ਇਹੋ ਜਿਹੀ ਗੱਲ ਨਹੀਂ ਸਿਖਾਉਂਦਾ ਹੈਗਾ ਕਿ ਕਿਸੇ ਆਪ ਪਿਆਰ ਮੁਹੱਬਤ ਦੀ ਗੱਲ ਕਰਦਾ। ਬਾਕੀ ਸਿੱਖ ਧਰਮ ਦੇ ਵਿੱਚ ਤੇ ਇਹੋ ਜਿਹੀਆਂ ਕੋਈ ਬੰਦਸ਼ਾਂ ਹੈ ਹੀ ਨਹੀਂ ਹੈਗੀਆਂ, ਉਹ ਇੱਕੋ ਪੰਗਤ ਦੇ ਵਿੱਚ ਰੋਟੀ ਖਾਂਦੇ ਆਪਾਂ। ਸਾਡੇ ਧਰਮ ਦੇ ਵਿੱਚ ਤੇ ਇਹੀ ਆ ਕਿ ਜੋ ਵੀ ਹੈਗਾ ਇਨਸਾਨ ਜਿਹੜੇ ਹੈਗੀ ਆ, ਇਨਸਾਨੀਅਤ ਦੇ ਵਿੱਚ ਜੀਣਾ ਚਾਹੀਦਾ ਤੇ ਇਨਸਾਨ ਨੂੰ ਇਨਸਾਨ ਦੇ ਨਾਲ ਪਿਆਰ ਕਰਨਾ ਚਾਹੀਦਾ। ਸਾਡੇ ਦੇ ਨਾਲ ਜੀ ਜਗਰਾਵਾਂ ਠੰਡੀਆਂ ਛਾਵਾਂ ਦੇ ਏਰੀਏ ਦੇ ਵਿੱਚੋਂ ਆਏ ਹੋਏ ਸਾਡੇ ਸਰਦਾਰ ਭਾਈ ਵੀ ਮੌਜੂਦ ਆ, ਇਹਨਾਂ ਕੋ ਵੀ ਪੁੱਛਦੇ। ਇਹਨਾਂ ਦਾ ਕੁਝ ਕਹਿੰਦੇ ਸਾਡਾ ਭਾਈ ਇੱਥੇ ਗਵਾਚ ਗਿਆ ਸੀ, ਲੱਭਾ ਨਹੀਂ, ਉਹਨਾਂ ਦੇ ਬਾਰੇ ਵੀ ਗੱਲ ਆਪਾਂ ਕਰਨੀ ਆ। ਔਰ ਅਗਰ ਕੋਈ ਬੰਦਾ ਕੋਈ ਕਿਸੇ ਕਿਸਮ ਦੀ ਹੈਲਪ ਕਰ ਸਕਦਾ ਹੋਇਆ ਤੇ ਸਾਡੇ ਚੈਨਲ ਤੇ ਕਮੈਂਟ ਕਰਕੇ ਸਾਡੇ ਨੰਬਰ ਤੇ ਰਾਬਤਾ ਕਰਕੇ ਉਹ ਸਾਡੇ ਨਾਲ ਮਤਲਬ ਇਸ ਚੀਜ਼ ਦੇ ਬਾਰੇ ਕੋਈ ਗੱਲਬਾਤ ਸ਼ੇਅਰ ਕਰ ਸਕਦਾ। ਜੀ ਆਪਣਾ ਨਾਮ ਦੱਸੋ ਪਹਿਲੇ ਤਾਂ ਜੀ। ਮੇਰਾ ਨਾਮ ਜਗਦੀਪ ਸਿੰਘ, ਅੱਛਾ ਪਿੰਡ ਡਾਂਗੀਆਂ, ਤਹਿਸੀਲ ਜਗਰਾਓਂ, ਜ਼ਿਲ੍ਹਾ ਲੁਧਿਆਣਾ ਦਾ ਮੈਂ ਰਹਿਣ ਵਾਲਾ ਜੀ। ਅੱਛਾ ਜੀ। ਤੇ 1947 ਦੀ ਗੱਲ ਹੈ ਕਿ ਸਾਡੇ ਘਰ ਇੱਕ ਕਾਫਲਾ ਰੁਕਿਆ ਸੀ ਪਿੰਡ ਠੂਰ ਤੋਂ। ਠੂਰ ਪਿੰਡ ਦੀਆਂ ਮਾਈਆਂ ਨੂੰ ਘੇਰਾ ਪੈ ਗਿਆ ਤੇ ਉਹ ਸਾਡੇ ਪਿੰਡ ਦੇ ਵਿੱਚ ਮੇਰੇ ਦਾਦੇ ਨੂੰ ਮਿਲ ਗਿਆ। ਹਾਂਜੀ ਹਾਂ, ਘੇਰਾ ਪੈ ਗਿਆ ਤੇ ਮੇਰੇ ਦਾਦੇ ਨੇ ਜੀ ਉਹ ਜਿਹੜੀਆਂ ਬੀਬੀਆਂ ਸੀ ਉਹਨਾਂ ਨੂੰ ਆਪਣੇ ਘਰ ਲੈ ਆਂਦਾ। ਉਹ ਬੀਬੀਆਂ, ਬੱਚੇ ਤੇ ਨੌਜਵਾਨ ਇੱਕ ਦੋ ਤੇ ਥੋੜੇ ਬਜ਼ੁਰਗ ਉਹ ਸਾਡੇ ਘਰ ਰਹੇ 3-4 ਦਿਨ। ਉਹ 3-4 ਦਿਨ ਸਾਡੇ ਘਰ ਰਹੇ ਜੀ, ਤੇ ਉਹਨਾਂ ਦੇ ਨਾਲ ਇੱਕ ਛੋਟਾ ਬੱਚਾ ਸੀਗਾ। ਉਹ ਠੂਰ ਪਿੰਡ ਤੋਂ ਸੀ, ਜ਼ਿਲ੍ਹਾ ਲੁਧਿਆਣਾ, ਤਹਿਸੀਲ ਜਗਰਾਓਂ ਪੈਂਦੀ ਆ ਠੂਰ ਦੀ ਵੀ। ਤੇ ਉਹ 3 ਦਿਨ ਰਹਿ ਕੇ ਉਹ ਬੱਚਾ ਸਾਡੇ ਘਰ ਜਾਣ ਬੁੱਝ ਕੇ ਛੱਡ ਗਏ, ਪੇਟੀਆਂ ਦੇ ਥੱਲੇ ਲੁਕੋ ਗਏ। ਛੋਟਾ ਬੱਚਾ ਸੀ, ਨੀਂਦ ਆਈ ਸੀ ਵੀ ਇਹ ਬੱਚੇ ਨੂੰ ਕਾਫਲੇ ਦੇ ਵਿੱਚ ਕੋਈ ਨੁਕਸਾਨ ਨਾ ਹੋ ਜੇ। ਤੇ ਉਹ ਬੱਚਾ ਫਿਰ ਮੇਰੇ ਦਾਦੇ ਦਾ ਭਰਾ ਸੀ ਤਾਰਾ ਸਿੰਘ, ਉਹਨੇ ਆਪਣਾ ਬੇਟਾ ਬਣਾ ਲਿਆ, ਉਹਨੇ ਨਾਂ ਰੱਖਤਾ ਉਹਦਾ ਗੁਰਦੇਵ ਸਿੰਘ। ਉਹ ਸਾਡੇ ਘਰ ਮੇਰੇ ਡੈਡੀ ਦੇ ਨਾਲ ਪੜਦਾ ਰਿਹਾ। ਕਿੰਨੇ ਸਾਲ ਰੱਖਿਆ? 10 ਸਾਲ ਰੱਖਿਆ ਜੀ। 10 ਸਾਲ ਤੁਹਾਡੇ ਕੋਲ ਰਿਹਾ? ਸਾਡੇ ਕੋਲ ਰਿਹਾ ਜੀ। ਮੇਰੇ ਜਨਮ ਤੋਂ ਮਤਲਬ ਕਿ ਪਹਿਲਾਂ ਦੀ ਗੱਲ ਹੈ। ਮੇਰੇ ਡੈਡੀ ਦੇ ਤਕਰੀਬਨ ਉਹ ਹਾਣੀ ਸੀ, ਉਹਨਾਂ ਦਾ ਜਨਮ ਤਕਰੀਬਨ 1940 ਦਾ ਹੋ ਸਕਦਾ। ਤੇ ਉਸ ਤੋਂ ਬਾਅਦ ਉਹ ਇਧਰੋਂ ਪਾਕਿਸਤਾਨ ਤੋਂ ਪੁਲਿਸ ਗਈ, ਫੌਜ ਗਈ ਤੇ ਉਹਨੂੰ ਗ੍ਰਿਫਤਾਰ ਕਰਕੇ ਲਿਆਈ। ਉਸ ਵਕਤ ਉਹਦੀ ਉਮਰ 17 ਸਾਲ ਸੀ। 17 ਸਾਲ ਹੋ ਗਏ। ਹਾਂਜੀ। 10 ਸਾਲ ਤੁਹਾਡੇ ਕੋਲ ਰਿਹਾ? ਹਾਂਜੀ। ਤੇ ਇੱਧਰ ਆ ਕੇ ਫੌਜ 'ਚ ਵੀ ਭਰਤੀ ਹੋ ਗਏ ਸੀ, ਸਾਨੂੰ ਇਹ ਗੱਲ ਦਾ ਪਤਾ ਲੱਗਿਆ ਸੀ। ਅੱਛਾ। ਤੇ ਉਹਨਾਂ ਦਾ ਜਿਹੜੀ ਪਿੰਡ ਦੱਸਦੇ ਹੁੰਦੇ ਸੀ ਵੀ 371 ਚੱਕ ਜਾਂ 74 ਜਾਂ 71 ਜਾਂ 72, ਜਾਣੀ ਸਮੁੰਦਰੀ ਤਹਿਸੀਲ ਜ਼ਿਲ੍ਹਾ ਲੈਲਪੁਰ। ਉਹ ਮੇਰੇ ਦਾਦਾ ਜੀ ਦੱਸਦੇ ਹੁੰਦੇ ਸੀ ਕਿ ਇਹਨਾਂ ਨੂੰ ਇੱਕ ਵਾਰ ਖਾਤਾ ਆਇਆ ਸੀ ਕਿ ਬਈ ਮੇਰਾ ਪਿੰਡ ਸਮੁੰਦਰੀ ਦੇ ਨੇੜੇ ਆ, 374 ਜਾਂ 76 ਜਾਂ 70 ਹੋਊ। 76 ਦਾ ਉਹ ਮੁੰਡਾ ਆਪਣੇ ਨਾਲ ਖੜਾ ਜੀ। ਹਾਂ, ਇਹਦਾ ਪੰਮਾ ਦੇ ਮੈਂ ਤਾਂ ਸਾਡਾ ਇੱਕ ਪਿੰਡ ਪੰਜਾਬ ਚੈਨਲ ਰਾਹੀਂ ਮੈਂ ਬੇਨਤੀ ਗੁਜ਼ਾਰਿਸ਼ ਕਰਦਾ ਕਿ ਇਹਨਾਂ ਦਾ ਪਤਾ ਤਾਂ ਲੱਗ ਸਕਦਾ। ਇਹਨਾਂ ਦੀ ਜਾਤੀ ਪਰਜਾਪਤ ਸੀ, ਨਾਮ ਜਾਨ ਮੁਹੰਮਦ ਸੀਗਾ। ਤੇ ਇਹ ਜਿਹੜੇ ਠੂਰ ਤੋਂ ਆਏ ਹੋਏ ਵੀਰ ਆ ਸਮੁੰਦਰੀ ਦੇ ਨੇੜੇ ਬੈਠੇ, ਉਹਨਾਂ ਨੂੰ ਪਤਾ ਹੋ ਸਕਦਾ ਕਿ ਜਾਨ ਮੁਹੰਮਦ ਦੇ ਬਾਰੇ। ਉਹਨੇ ਉਧਰ ਸਾਡੇ ਘਰ, ਉਹਦਾ ਨਾਮ ਜਾਨ ਮੁਹੰਮਦ ਸੀ। ਜਾਨ ਮੁਹੰਮਦ। ਤੇ ਸਾਡਾ ਪਰਜਾਪਤ ਸੀ। ਹਾਂ, ਅਸੀਂ ਉਹਦਾ ਨਾਮ ਗੁਰਦੇਵ ਸਿੰਘ ਰੱਖਿਆ ਸੀ ਤੇ ਕੇਸ ਰੱਖਦਾ ਸੀ। ਜੇ ਇਸ ਵਕਤ ਜਿੰਦਾ ਹੋਏ ਤਾਂ ਤਕਰੀਬਨ ਉਹਨਾਂ ਦੀ ਉਮਰ 81-82 ਸਾਲ ਦੀ ਹੋਊ। ਮੈਂ ਤਕਰੀਬਨ 30 ਸਾਲ ਤੋਂ ਉਹਨਾਂ ਦੀ ਭਾਲ 'ਚ। ਤੁਸੀਂ ਆਪਣਾ ਨੰਬਰ ਬੋਲ ਦਿਓ, ਇਹ ਉਮੀਦ ਆ ਬੰਦਾ ਲੱਭ ਜਾਏਗਾ। ਮੇਰਾ ਨੰਬਰ ਹੈਗਾ ਜੀ 70870 73913। ਜਗਦੀਪ ਸਿੰਘ, ਪਿੰਡ ਡਾਂਗੀਆਂ, ਤਹਿਸੀਲ ਜਗਰਾਓਂ, ਜ਼ਿਲ੍ਹਾ ਲੁਧਿਆਣਾ। ਇਹ ਜੀ ਨੰਬਰ ਜਿਹੜਾ ਦੱਸਿਆ, ਇਹਦੇ ਤੋਂ ਜਿਹਨੇ ਵੀ ਕਿਸੇ ਨੇ ਕਾਲ ਕਰਨੀ ਉਹ 0091 ਸ਼ੁਰੂ ਤੋਂ ਲਾ ਲਵੇ। ਅੱਗੋਂ ਜਿਹੜਾ ਨੰਬਰ ਸਰਦਾਰ ਜੀ ਉਹਨਾਂ ਨੇ ਦੱਸਿਆ ਉਹ ਲਾ ਕੇ ਇਹਨਾਂ ਨਾਲ ਕਾਲ ਕੀਤੀ ਜਾ ਸਕਦੀ। ਔਰ ਉਮੀਦ ਕਰਦੇ ਹਾਂ ਇਹ ਬੰਦਾ ਜਿਹੜਾ ਜੀ ਸਮੁੰਦਰੀ ਦੇ ਬੈਲਟ ਵਿੱਚ ਇਹ ਨਾ ਹੋਇਆ ਤੇ ਇਹਨਾਂ ਦੀ ਔਲਾਦ ਜਿਹੜੀ ਆ ਉਹ ਜ਼ਰੂਰ ਆਪਣਾ ਹੋਏਗੀ।
474 ਪਿੰਡ ਦੇ ਬਾਰੇ ਥੋੜ੍ਹਾ 70 71 72 70 ਕੋਈ ਵੀ ਹੋ ਇਹਨਾਂ ਸਕਦਾ। ਇਹਨਾਂ ਪਿੰਡਾਂ ਵਿੱਚ ਕਿਤੇ ਵੀ ਜਿਹੜਾ ਨਾ ਇਹ ਫੌਜੀਆਂ ਦੇ ਪਿੰਡ ਸੀ ਜ਼ਿਆਦਾ। ਇਹ ਜਿਹੜੇ ਪਿੰਡ ਆ ਨਾ ਜੀ 69 70 71 ਇਹ ਤੇ ਫੌਜੀਆਂ ਦੇ ਦੂਸਰੀ ਪਿੰਡ। ਗੱਲ ਆ, ਮੇਰੇ ਜਿਹੜੇ ਬਾਬਾ ਜੀ ਸੀ ਤਾਰਾ ਸਿੰਘ ਸੀ ਉਹਨਾਂ ਦਾ ਨਾਮ, ਮੇਰੇ ਸਕੇ ਦਾਦੇ ਦੇ ਭਰਾ ਸੀ। ਅੱਛਾ ਉਹਨਾਂ ਦੇ ਔਲਾਦ ਨਹੀਂ ਸੀ ਕੋਈ, ਉਹਨਾਂ ਨੂੰ ਇਹ ਬੱਚਾ ਦੇਤਾ ਸੀ। ਅੱਛਾ ਉਹਨਾਂ ਦੇ ਵਾਰਸ ਇਸ ਟਾਈਮ ਮਤਲਬ ਮੈਂ ਆ, ਉਹ ਫੌਤ ਹੋ ਚੁੱਕੇ ਆ। ਉਹਨਾਂ ਦਾ ਨਾਮ ਤਾਰਾ ਸਿੰਘ ਸੀਗਾ। ਅੱਛਾ ਤਾਰਾ ਸਿੰਘ ਬਹਾਦਰ ਸਿੰਘ ਇਹ ਭਰਾ ਸੀਗੇ। ਤੇ ਇਸ ਨਾਂ ਤੋਂ ਜੇ ਮੇਰੇ ਚਾਚਾ ਜੀ ਜਾਨ ਮੁਹੰਮਦ ਜਿੰਦਾ ਹੋਏ ਤਾਂ ਉਹਨਾਂ ਉਹ ਨਾਂ ਤੇ ਜ਼ਰੂਰ ਚਾਚਾ ਜੀ ਜਾਨ ਸਕਦਾ। ਮੁਹੰਮਦ, ਹੈਂ? ਹਾਂਜੀ ਕੀ ਬਾਤ ਹੈ। ਦੇਖ ਲਓ ਜੀ ਮਿੱਟੀ ਨਾਲ ਜੁੜੇ ਹੋਏ ਲੋਕਾਂ ਦੀ ਗੱਲ। ਅੱਜ ਵੀ ਉਹ 10 ਸਾਲ ਗੁਜ਼ਾਰੇ ਹੋਏ, ਪਤਾ ਨਹੀਂ ਇਹਨਾਂ ਨੇ ਦੇਖੇ ਵੀ ਕਿ ਨਹੀਂ ਦੇਖੇ, ਲੇਕਿਨ ਬਜ਼ੁਰਗਾਂ ਤੋਂ ਇਹ ਸੁਣਿਆ ਵੀ 10 ਸਾਲ ਸਾਡੇ ਵਿੱਚ ਰਹੇ ਆ ਬਾਬਾ ਜੀ ਜਾਨ ਮੁਹੰਮਦ। ਉਸ ਵਕਤ ਉਹਨਾਂ ਦਾ ਨਾਮ ਗੁਰਦੇਵ ਸਿੰਘ ਰੱਖਿਆ ਸੀਗਾ ਤੇ 17 ਸਾਲ ਦੀ ਉਮਰ ਦੇ ਵਿੱਚ ਫਿਰ ਮਿਲਟਰੀ ਜਾਂ ਪੁਲਿਸ ਉਹਨਾਂ ਨੂੰ ਉੱਥੋਂ ਲੈ ਕੇ ਆ ਗਈ ਸੀ। ਜਦੋਂ ਤਬਾਦਲਾ ਹੋਇਆ, ਜਿਹੜੇ ਬੱਚੇ ਇੱਧਰ ਵਾਲੇ ਇੱਧਰ ਰਹਿ ਗਏ ਸੀ, ਉੱਧਰ ਵਾਲੇ ਜਿਹੜੇ ਉੱਧਰ ਰਹਿ ਗਏ ਸੀ, ਉਹਨਾਂ ਨੂੰ ਫਿਰ ਇਹਨਾਂ ਦੇ ਮਾਂ-ਬਾਪ ਦੇ ਸਪੁਰਦ ਕੀਤਾ ਗਿਆ ਸੀ। ਤੇ ਅੱਜ ਵੀ ਉਹਨਾਂ ਨੂੰ ਯਾਦ ਆ। ਤੇ ਮੈਂ ਅਪੀਲ ਕਰਦਾ ਆਪਣੇ ਇਸ ਚੈਨਲ ਦੇ ਰਾਹੀਂ ਕਿ ਅਗਰ ਬਾਬਾ ਜੀ ਜਾਨ ਮੁਹੰਮਦ ਹੋਣੀ ਜਾਂ ਉਹਨਾਂ ਦੀ ਔਲਾਦ ਵਿੱਚੋਂ ਕੋਈ ਇਸ ਸਾਡੇ ਪ੍ਰੋਗਰਾਮ ਨੂੰ ਦੇਖ ਰਿਹਾ ਆ, ਕਿ ਉਹ ਸਾਡੇ ਇਹ ਜਿਹੜਾ ਭਾਈ ਉਹਨਾਂ ਨੇ ਨੰਬਰ ਦਿੱਤਾ ਆ ਉਹਦੇ 'ਤੇ ਰਾਬਤਾ ਕਰ ਸਕਦਾ ਜਾਂ ਸਾਡੇ ਨੰਬਰ 'ਤੇ ਰਾਬਤਾ ਕਰ ਸਕਦਾ ਆ। ਔਰ ਇਹ ਹੋ ਸਕਦਾ ਆ ਟੁੱਟੀਆਂ ਤੰਦਾਂ ਫਿਰ ਜੁੜ ਜਾਣ। ਜੀ ਮੈਂ ਇਹ ਸਾਡਾ ਪਿੰਡ ਪੰਜਾਬ ਚੈਨਲ ਦਾ ਬਹੁਤ ਧੰਨਵਾਦ ਕਰਦਾ। ਅਗਰ ਮੈਨੂੰ ਇਹ ਚੈਨਲ ਰਾਹੀਂ ਸਾਡੇ ਚਾਚਾ ਜੀ ਮਿਲ ਜਾਣ ਤੇ ਮੈਂ ਜੋ ਵੀ ਮੰਗਦੇ ਆ, ਜੋ ਵੀ ਮੇਰੇ ਕੋਲ ਹਾਜ਼ਰ ਹਾਂ, ਮੈਂ ਦੇਣ ਨੂੰ ਤਿਆਰ ਹਾਂ। ਦੇਖੋ ਜੀ ਪਿਆਰ ਤੋਂ ਵੱਡੀ ਆਪਾਂ ਕੋਈ ਸ਼ੈ ਕਿਸੇ ਨੂੰ ਨਹੀਂ ਦੇ ਸਕਦੇ। ਕਿਉਂਕਿ ਜਿਹੜੇ ਮੇਰੇ ਦਾਦਾ ਜੀ ਸੀ ਉਹਨਾਂ ਨੂੰ ਇੱਕ ਵਾਰ ਉਹਨਾਂ ਦੀ ਚਿੱਠੀ ਆਈ ਸੀ ਕਿ ਚਾਚਾ ਜੇ ਆ ਹੱਦਾਂ ਨਾ ਹੋਣ, ਮੈਂ ਜੇ ਪੰਛੀ ਹੋਵਾਂ ਤੇ ਉੱਡ ਕੇ ਤੁਹਾਡੇ ਕੋਲੇ ਆ ਸਕਦਾ। ਉਹ ਖਤ ਪਿਆ ਹੈ ਆਪਣੇ ਕੋਲ ਕਿਤੇ? ਨਹੀਂ, ਉਹ ਖਤ ਸਾਡਾ ਬਾਬਾ ਜੀ ਕਿਸੇ ਨੂੰ ਨਹੀਂ ਸੀ ਦਿੰਦੇ ਕਿ ਸਾਡੇ ਪਰਿਵਾਰ 'ਚ ਉਸ ਦਿਨ ਕੋਈ ਜੀ ਰੋਟੀ ਨਹੀਂ ਸਿਖਾਉਂਦਾ। ਜਿਸ ਦਿਨ ਖਤ ਆ ਜਾਂਦਾ ਸੀ ਕੋਈ ਰੋਟੀ ਨਹੀਂ ਸਿਖਾਉਂਦਾ, ਉਸ ਦਿਨ ਚੁੱਲ੍ਹਾ ਵੀ ਨਹੀਂ ਸਵਰਦਾ। ਤੇ ਉਹ ਬਾਬਾ ਜੀ ਜੇਬ 'ਚ ਪਾ ਕੇ ਪਤਾ ਨਹੀਂ ਉਹ ਖਤ ਕਿੱਥੇ ਲੈ ਜਾਂਦੇ ਸੀ। ਇੰਨੀ ਮੁਹੱਬਤ ਸੀ ਖਤ ਨਾਲ। ਹਾਂਜੀ ਖੁਸ਼ਬੂਆਂ ਦੀ ਹੋਣੀ ਉਹਦੀ। ਬਿਲਕੁਲ। ਮਿੱਟੀ ਸਾਡੀ ਮਿੱਟੀ ਪੰਜਾਬ ਦੀ, ਇਹਦੇ 'ਚ ਲਿਖਰ ਪੈ ਗਈ, ਬੜੀ ਮਾੜੀ ਗੱਲ ਹੋਈ। ਇਹੋ ਜਿਹੇ ਸਾਡੇ ਚਾਚੇ ਜਾਨ ਮੁਹੰਮਦ ਵਰਗੇ ਲੱਖਾਂ, ਇੱਕ ਨਹੀਂ ਲੱਖਾਂ ਕਰੋੜਾਂ ਬੱਚਿਆਂ ਨਾਲ ਐਸਾ ਹੋਇਆ। ਤੇ ਮੈਂ ਇਹ ਸਮਝਦਾ ਵੀ ਸਾਡੇ ਦੇਸ਼ ਦੇ ਪਤਾ ਨਹੀਂ ਕਿੰਨੇ ਮਾੜੇ ਭਾਗ ਸੀ ਜਿਹੜਾ ਇਹ ਬਦਨਸੀਬ ਵਕਤ ਸਾਡੇ ਦੋਨਾਂ ਕੌਮਾਂ ਦੇ ਉੱਤੇ ਆਇਆ। ਲਫ਼ਜ਼ਾਂ ਨਾਲ ਜੀ ਇਹਨਾਂ ਦਾ ਦੁੱਖ ਔਰ ਇਹਨਾਂ ਦੀ ਜਿਹੜੀ ਫੀਲਿੰਗ ਆ ਉਹ ਨਹੀਂ ਬਿਆਨ ਕੀਤੀ ਜਾ ਸਕਦੀ। ਬਸ ਦੁਆ ਹੀ ਕੀਤੀ ਜਾ ਸਕਦੀ ਹੈ ਕਿ ਇਹਨਾਂ ਦੇ ਚਾਚਾ ਜਾਨ ਮੁਹੰਮਦ ਜੀ ਆ, ਇਹਨਾਂ ਨੂੰ ਮਿਲ ਜਾਣ ਔਰ ਉਹਨਾਂ ਦੇ ਉਹ ਜਾਂ ਉਹਨਾਂ ਦੀ ਔਲਾਦ ਇਹਨਾਂ ਨਾਲ ਰਾਬਤੇ 'ਚ ਹੋ ਜਾਣ। ਇੱਕ ਪਿੰਡ ਪੰਜਾਬ ਦਾ ਸਾਡਾ ਮਕਸਦ ਹੀ ਇਹ ਹੈ ਜੀ ਕਿ ਅਸੀਂ ਜਿਹੜੇ ਪੰਜਾਬੀ ਆ ਇਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਆਪਣੇ ਚੈਨਲ ਦੇ ਰਾਹੀਂ, ਔਰ ਪੰਜਾਬੀ ਜ਼ਬਾਨ ਲਈ ਵੀ ਕੋਸ਼ਿਸ਼ ਕਰਦੇ ਹਾਂ ਕਿ ਸਾਡੀ ਜਿਹੜੀ ਪੰਜਾਬੀ ਜ਼ਬਾਨ ਆ, ਮਾਦਰੀ ਜ਼ਬਾਨ ਹੈ, ਇਹਨੂੰ ਸਕੂਲ ਕਾਲਜ ਵਿੱਚ ਲਾਜ਼ਮੀ ਕਰਾਰ ਦਿੱਤਾ ਜਾਵੇ। ਪ੍ਰੋਗਰਾਮ ਦਾ ਸਿਲਸਿਲਾ ਜਾਰੀ ਹੈ ਜੀ। ਸਾਡੇ ਚੜ੍ਹਦੇ ਪੰਜਾਬ ਤੋਂ ਆਏ ਹੋਏ ਜਿਹੜੇ ਸਾਡੇ ਸਰਦਾਰ ਭਾਈ ਉਹਨਾਂ ਨਾਲ ਗੱਲਬਾਤ ਅਸੀਂ ਕਰ ਰਹੇ ਹਾਂ ਜੀ। ਸਾਡੇ ਨਾਲ ਜੁੜੇ ਰਹੋ ਜੀ। ਰੱਬ ਰੱਖਾ। ਚੜ੍ਹਦੇ ਪੰਜਾਬ ਤੋਂ ਲੈਂਦੇ ਹਲ ਆਉਂਦੇ ਨੇ, ਲੈਂਦੇ ਪੰਜਾਬ ਵਾਲੇ ਟੁਕੜੇ ਵੰਡਾਉਂਦੇ ਨੇ। ਪਲਕਾਂ ਵਿਛਾਣ ਨੂੰ ਸੀਨੇ ਨਾਲ ਲਾਣ ਨੂੰ ਬੈਠਿਆਂ ਤਿਆਰ। ਜੀ ਆਏ ਸਿੱਖ ਸਰਦਾਰ, ਜੀ ਆਏ ਸੋਹਣੇ ਸਿੱਖ ਸਰਦਾਰ।